ਅਸਲਾਮੁਅਲੈਕਮ। ਕੀ ਹਾਲ ਹੈ ਸੱਜਣੋ ਤੋਂ ਮਿੱਤਰੋ ਤੋਂ ਬੇਲੀਓ। ਮੈਂ ਆ ਸਰਮਾ ਭੱਟੀ, ਤੁਸੀਂ ਵੇਖ ਰਹੇ ਹੋ ਸਰਮਾ ਭੱਟੀ ਅਫੀਸ਼ੀਅਲ। ਅੱਛਾ ਸੱਜਣੋ ਤੋਂ ਮਿੱਤਰੋ ਬੇਲੀਓ, ਅੱਜ ਮਾਸ਼ਾਅੱਲਾ ਆਖਰੀ ਰੋਜ਼ਾ ਹੈ। ਅੱਜ 29 ਰੋਜ਼ਾ ਹੈ, ਠੀਕ ਹੈ। ਰੋਜ਼ੇ ਵੀ ਤੇ ਗੁਜ਼ਰ ਹੀ ਜਾਣੇ ਨੇ। ਤੇ ਇਹ ਵੇਖੋ ਇਹਦੇ ਕਾਂ ਵੇਖੋ ਕਿਸੇ ਚੜ ਗਿਆ ਅੱਜ ਮੁਰਗਾ। ਤੇ ਰੋਜ਼ੇ ਵੀ ਤੇ ਗੁਜ਼ਰ ਹੀ ਜਾਣੇ ਨੇ, ਠੀਕ ਹੈ। ਉੱਠੇ ਆ ਸਵੇਰੇ, ਰੋਜ਼ਾ ਰੱਖਿਆ ਤੇ ਸੌਂ ਗਿਆ ਸੀ, ਹੁਣ ਉੱਠੇ ਆ। ਹੁਣ ਵੇਖੋ ਪੱਠੇ ਪੁੱਠੇ ਆਉਂਦੇ ਨੇ, ਡੇਲੇ ਦੇ ਪੱਠੇ ਆਉਂਦੇ ਨੇ, ਠੀਕ ਹੈ। ਪੱਠੇ ਛੱਟੇ ਲਿਆ ਕੇ ਤੇ ਹੁਣ ਇਨਸ਼ਾਅੱਲਾ ਨਹਾਨੇ ਧੋਨੇ ਆ। ਤੇ ਨਾਲੇ ਅੱਜ ਮੌਲਵੀਆਂ ਦਾ ਕੋਈ ਪਤਾ ਨਹੀਂ ਜੇ। ਲੋਰੀਓ ਪਾਕਿਸਤਾਨੀਓ, ਅੱਜ ਤਿਆਰੀ ਕਰ ਲਿਆ ਅੱਜ, ਠੀਕ ਹੈ। ਇਹ ਨਾ ਹੋਵੇ ਬਾਅਦ ਚ ਕਹੋ 12 ਵਜੇ ਇਹ ਕਿੱਥੋਂ ਈਦ ਆ ਗਈ ਹੈ। ਕਿਵੇਂ ਸਾਡੇ ਮੌਲਵੀ ਨੇ ਕਿਹੜੇ ਚੰਨ ਵੇਖਣ ਵਾਲੇ ਨੇ, ਉਹ ਵੀ ਕਿਦੋਂ ਉਹਨਾਂ ਦਿਲ ਕਰਦਾ ਈਦ ਕਰ ਛੱਡਦੇ ਨੇ, ਠੀਕ ਹੈ। ਤੇ ਇਹ ਨਾ ਹੋਵੇ ਬਾਅਦ ਚ ਮੌਲਵੀ 12 ਵਜੇ ਐਲਾਨ ਕਰ ਦੇਣ ਤੇ ਤੁਸੀਂ ਦੁਕਾਨਾਂ ਨੂੰ ਭੱਜੋ, ਭਾਈ ਸਵੇਰੇ ਈਦ ਸ਼ਾਪਿੰਗ ਕਰ ਆਵੀਏ, ਇਹ ਕਰ ਆਵੀਏ, ਉਹ ਕਰ ਆਵੀਏ, ਠੀਕ ਹੈ। ਤੇ ਇਸ ਤੋਂ ਪਹਿਲੇ ਇਹ ਜੇ ਅੱਜ ਆਪਣੀ ਤਿਆਰੀ ਸ਼ਿਆਰੀ ਕਰ ਲਿਆ ਜੇ, ਮੌਲਵੀਆਂ ਦਾ ਕੋਈ ਪਤਾ ਨਹੀਂ ਜੇ। ਤੇ ਨਾਲੇ ਉਸ ਤੋਂ ਬਾਅਦ ਇਨਸ਼ਾਅੱਲਾ ਨਹਾਨੇ ਧੋਨੇ ਆ। ਨਹਾ ਧੋ ਕੇ ਤੋਂ ਬਾਅਦ ਤੁਹਾਨੂੰ ਫਿਰ ਮਿਲਨੇ ਆ। ਅੱਛਾ ਜੀ, ਬੁਲਾ ਲਿਓ। ਨਹਾ ਧੋ ਕੇ ਆਪਣੇ ਡੇਰੇ ਤੇ ਆ ਗਏ ਆ। ਇੱਥੇ ਤੁਹਾਨੂੰ ਪਤਾ ਸਾਡਾ ਡੇਰਾ ਕਿਹੜਾ ਹੈ। ਸਾਡਾ ਡੇਰਾ ਹੈ ਇਹ ਪ੍ਰਾਪਰਟੀ ਡੀਲਰ, ਠੀਕ ਹੈ। ਪ੍ਰਾਪਰਟੀ ਦਾ ਕੰਮ ਕਰੀਦਾ, ਮਕਾਨ ਮਕੂਨ ਦੇਈਦੇ ਨੇ। ਲੇਕਿਨ ਅੱਜ ਕੱਲ੍ਹ ਰਮਜ਼ਾਨ ਹੈ, ਰਮਜ਼ਾਨ 'ਚ ਗਾਹਕ ਕੋਈ ਨਹੀਂ ਆਇਆ। ਆਵੀਦਾ ਹੈ ਬਹਿ ਭੁੱਖ ਖਾਟ ਹੋ ਜੀਦਾ, ਬਲਕਿ ਟਾਈਮ ਥੋੜਾ ਵੱਧ ਹੀ ਦੇਈਦਾ ਇੱਥੇ, ਕਿਉਂਕਿ ਰਮਜ਼ਾਨ ਹੈ, ਕੁਰਾਨ ਪਾਕ ਪੜ੍ਹਨਾ ਹੁੰਦਾ, ਨੀਂਦਰ ਵਗੈਰਾ ਨੀਂਦਰ ਪੂਰੀ ਹੁੰਦੀ ਹੈ ਬਸ। ਤੇ ਰਾਤੀ ਵੀ ਪੜ੍ਹਦੇ ਪੁੜ੍ਹਦੇ ਰਹੀਦਾ ਕੁਰਾਨ ਪਾਕ, ਦਿਨੇ ਵੀ, ਠੀਕ ਹੈ। ਤੇ ਉਸ ਤੋਂ ਬਾਅਦ ਗੱਲ ਇਹ ਕਰਨੀ ਸੀ, ਅੱਜ ਇਨਸ਼ਾਅੱਲਾ ਹੁਣ ਇੱਥੇ ਦਫ਼ਤਰ ਆ ਗਏ ਆ, ਦਫ਼ਤਰ 'ਚ ਬਹਿੰਦੇ ਆ, ਠੀਕ ਹੈ। ਤੇ ਅੱਜ 29 ਰੋਜ਼ਾ ਹੈ ਤੇ ਮੁੱਕ ਜਾਣੇ ਨੇ, ਲੇਕਿਨ ਅਸਾਂ ਕੀ ਕੀਤਾ, ਅਸਾਂ ਕੁਝ ਵੀ ਨਹੀਂ ਕੀਤਾ ਰਮਜ਼ਾਨ ਦੇ ਵਿੱਚ, ਠੀਕ ਹੈ। ਪਤਾ ਨਹੀਂ ਅੱਲਾਹ ਤਾਲਾ ਨੂੰ ਸਾਡੀ ਇਬਾਦਤ ਪਸੰਦ ਆਈ ਹੈ ਜਾਂ ਨਹੀਂ ਆਈ, ਸਾਡੀ ਤੌਬਾ ਕਬੂਲ ਹੋਈ ਹੈ ਜਾਂ ਨਹੀਂ ਹੋਈ। ਆਖਰੀ ਅਸ਼ਰਾ ਅਸੀਂ ਪਤਾ ਨਹੀਂ ਕਿੱਥੇ ਗੁਜ਼ਾਰ ਛੜਿਆ, ਠੀਕ ਹੈ। ਤੇ ਸੌ ਕੇ ਗੁਜ਼ਾਰ ਛੜਿਆ ਜਾਂ ਜਾ ਕੇ ਗੁਜ਼ਾਰ ਛੜਿਆ, ਇਹ ਤੇ ਡਿਪੈਂਡ ਸਾਡੇ ਤੇ ਕਰਦਾ ਨਾ, ਅਸਾਂ ਕਿਹੜੇ ਕੰਮੇ ਲੱਗੇ ਰਹੇ ਹਾਂ, ਠੀਕ ਹੈ। ਆਪਣੇ ਅੱਲਾਹ ਨੂੰ ਮਨਾਇਆ ਜਾਂ ਨਹੀਂ ਮਨਾਇਆ। ਲੇਕਿਨ ਉਹ ਤੇ ਹਰ ਬੰਦਾ ਫਿਰ ਜੋ ਵੀ ਉਹਨੇ ਕਰਨਾ, ਉਹ ਕਹਿੰਦੇ ਨਾ ਜੋ ਬੀਜੋਗੇ ਉਹ ਹੀ ਤੁਸੀਂ ਕਾਟੋਗੇ, ਠੀਕ ਹੈ। ਤੇ ਉਸ ਤੋਂ ਇਲਾਵਾ ਫਿਰ ਅੱਜ 29 ਰੋਜ਼ਾ ਹੈ, ਕੱਲ ਪਤਾ ਨਹੀਂ ਹੁਣ 30 ਰੋਜ਼ਾ ਹੋਣਾ ਹੈ ਜਾਂ ਨਹੀਂ ਹੋਣਾ। ਲੇਕਿਨ ਉਮੀਦ ਤੇ ਅੱਲਾ ਦੇ ਘਰ ਦੇ ਅੱਗੇ ਹੈ ਵੇ, ਇਨਸ਼ਾਅੱਲਾ ਕੱਲ 30 ਰੋਜ਼ਾ ਹੋਏਗਾ। ਤੇ ਨਾਲੇ ਵਾਲਾ ਸਾਹਿਬ ਹਰੀ ਇਤਕਾਫ ਤੇ ਬੈਠੇ ਨੇ, ਇਨਸ਼ਾਅੱਲਾ ਅਗਰ ਅੱਜ ਕੱਲ ਈਦ ਹੋ ਗਈ, ਮਤਲਬ 29 ਰੋਜ਼ੇ ਹੋਏ, ਤੇ ਅੱਜ ਤੁਹਾਨੂੰ ਦਿਖਾਵਾਂਗੇ ਵੀ ਵਾਲਾ ਸਾਹਿਬ ਨੂੰ ਇਤਕਾਫ ਤੋਂ ਲੈ ਕੇ ਆਵਾਂਗੇ ਇੱਥੇ ਨਾਲ ਮਸਜਿਦ ਦੇ ਮਹੱਲੇ 'ਚ, ਉੱਥੇ ਵਾਲਾ ਸਾਹਿਬ ਹਰੀ ਬੈਠੇ, ਠੀਕ ਹੈ। ਤੇ ਉਸ ਤੋਂ ਬਾਅਦ ਫਿਰ ਮੇਰਾ ਭਤੀਜਾ ਮੁਹੰਮਦ ਇਬਰਾਹਿਮ, ਅੱਜ ਕੱਲ੍ਹ ਉਹ ਬੜਾ ਬਿਮਾਰ ਹੋਇਆ, ਹੌਸਪੀਟਲ ਦੇ ਵਿੱਚ ਦਾਖਲ ਹੈ, ਚਿਲਡਰਨ ਹੌਸਪੀਟਲ। ਮੇਰੇ ਸਾਰੇ ਚਾਹਣ ਵਾਲਿਆਂ ਨੂੰ, ਮੇਰੇ ਫੁੱਲਾਂ ਵਾਲਿਆਂ ਨੂੰ ਸਾਰਿਆਂ ਦੇ ਅੱਗੇ ਰਿਕੁਐਸਟ ਹੈ ਕਿ ਦੁਆ ਕਰਿਆ ਜੇ, ਅੱਲਾਹ ਤਾਲਾ ਉਹਨੂੰ ਸ਼ਿਫਾ ਦੇ, ਠੀਕ ਹੈ। ਤੇ ਖਸੂਸੀ ਦੁਆ ਕਰਨੀ ਹੈ ਉਹਦੇ ਵਾਸਤੇ, ਤਾਂ ਕਿ ਮੇਰੇ ਇਬਰਾਹਿਮ ਨੂੰ ਅੱਲਾਹ ਤਾਲਾ ਸ਼ਿਫਾ ਦੇ, ਠੀਕ ਹੈ। ਤੇ ਉਸ ਤੋਂ ਬਾਅਦ ਫਿਰ ਅੱਜ ਮਾਸ਼ਾਅੱਲਾ ਰੌਣਕ ਤੇ ਬੜੀ ਲੱਗੇਗੀ ਬਾਜ਼ਾਰ ਦੇ ਵਿੱਚ ਵੀ, ਠੀਕ ਹੈ। ਕਿਉਂਕਿ ਅੱਜ ਚਾਂਦ ਰਾਤ ਅਗਰ ਹੋ ਗਈ ਤੇ ਫਿਰ ਤਾਂ ਲੋਕਾਂ ਭੱਜਣਾ ਹੀ ਭੱਜਣਾ, ਕਿਉਂਕਿ ਕਈਆਂ ਨੂੰ ਡਿਊਟੀਆਂ ਗਏ ਹੁੰਦੇ ਨੇ, ਛੁੱਟੀਆਂ ਕੋਈ ਨਹੀਂ ਮਿਲਣੀ, ਛੁੱਟੀ ਵਗੈਰਾ ਮਿਲਦੀ ਕੋਈ ਨਹੀਂ, ਉਹ ਫਿਰ ਉਹਨਾਂ ਚਾਂਦ ਰਾਤ ਨੂੰ ਭੱਜਦੇ ਨੇ, ਚਾਂਦ ਰਾਤ ਨੂੰ ਜਾਂਦੇ ਨੇ। ਉੱਥੇ ਹੀ ਫਿਰ ਤੁਹਾਨੂੰ ਪਤਾ ਈਦ ਦੀ ਵਜ੍ਹਾ ਤੋਂ ਫਿਰ ਲੋਕੀ ਸਮਾਨ ਵੀ ਬੜਾ ਮਹਿੰਗਾ ਦਿੰਦੇ ਨੇ, ਤੇ ਤਾਂ ਵਾਸਤੇ ਫਿਰ ਉਹ
ਸਮਾਨ ਵੀ ਲੈ ਦਿੰਦੇ ਨੇ ਕਿਉਂਕਿ ਉਹਨਾਂ ਦੀ ਮਜਬੂਰੀ ਹੁੰਦੀ ਹੈ, ਉਹਨਾਂ ਵੀ ਤਾਂ ਈਦ ਕਮਾਉਣੀ ਹੁੰਦੀ ਹੈ। ਠੀਕ ਹੈ, ਤੇ ਹੁਣ ਜਿਹੜਾ ਇੱਥੇ ਬਹਿ ਕੇ ਕੁਰਾਨ ਪਾਕ ਪੜ੍ਹ ਲਈਏ, ਇਨਸ਼ਾਅੱਲਾ ਕੁਰਾਨ ਪਾਕ ਪੜ੍ਹ ਲਈਏ। ਤੇ ਫਿਰ ਅਗਰ ਮਤਲਬ ਸੁਬਾਹ ਈਦ ਹੋਈ ਤਾਂ ਫਿਰ ਤੁਹਾਨੂੰ ਅੱਜ ਦਿਖਾਵਾਂਗਾ ਮੈਂ ਆਪਣੇ ਵਾਲਦ ਸਾਹਿਬ ਨਾਲ ਵੀ ਗਾਵ ਤੋਂ ਖਾ ਕੇ ਲਿਆਉਣਾ ਹੈ। ਠੀਕ ਹੈ, ਤੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਆ ਜੇ, ਲਾਈਕ ਕਰਿਆ ਜੇ ਤੇ ਸ਼ੇਅਰ ਕਰਿਆ।